ਜੀ ਹਾਂ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੇਰਾ ਨਾਮ ਹੈ ਦਿਲਪ੍ਰੀਤ ਸਿੰਘ ਅਤੇ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਬੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਾਂ ਦੇ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ ਅਤੇ ਹਰਬੰਸ ਸਿੰਘ ਉਪਲ ਯੂਬਾ ਸਿਟੀ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਚੜ੍ਹਦੇ ਹਾਂ ਬਲਤੇਜ ਪੰਨੂ ਜੀ ਵੱਲ, ਜਿਨ੍ਹਾਂ ਤੋਂ ਅਸੀਂ ਅੱਜ ਦੀਆਂ ਖਬਰਾਂ ਸੁਣੋਗੇ। ਹਾਂਜੀ ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਧੰਨਵਾਦ ਦਿਲਪ੍ਰੀਤ। ਔਰ ਅੱਜ ਦੇ ਚੱਲਦੇ ਆ ਜੀ, ਕੁਛ ਨਿਗਾਹ ਮਾਰਦੇ ਆ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰਿਆ ਜਾਂ ਅੱਜ ਜਿਹੜਾ ਵਾਪਰ ਸਕਦਾ ਹੈ। ਇਸ ਕਰਕੇ ਮੈਂ ਕਿਹਾ ਕਿਉਂਕਿ ਅੱਜ ਅਕਾਲ ਤਖ਼ਤ ਤੇ 5 ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੈ ਉਹ ਰੱਖੀ ਗਈ ਹੈ। ਇਹ ਜਿਹੜੀ ਇਕੱਤਰਤਾ ਰੱਖੀ ਗਈ ਹੈ, ਇਹਦੇ ਵਿੱਚ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਉਹਨਾਂ ਦੇ ਖਿਲਾਫ ਹੁਕਮਨਾਮਾ ਤੱਕ ਜਿਹੜਾ ਉਹ ਜਾਰੀ ਹੋ ਸਕਦਾ ਹੈ, ਇਸ ਤਰ੍ਹਾਂ ਦੀ ਸੰਭਾਵਨਾ ਹੈ। ਜਿਹੜੇ ਜਗੀਰ ਕੌਰ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ 60 ਮੈਂਬਰਾਂ ਦੇ ਵੱਲੋਂ ਜਿਹੜਾ ਸੀ ਲਿਖਵਾ ਕੇ ਇਹ ਸ਼ਿਕਾਇਤ ਜਿਹੜੀ ਆ ਉਹ ਕੀਤੀ ਸੀ ਅਕਾਲ ਤਖ਼ਤ ਤੇ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮੁਤਵਾਜ਼ੀ ਜਥੇਦਾਰਾਂ ਦੇ ਖਿਲਾਫ ਦਿੱਤੀ ਸ਼ਿਕਾਇਤ ਦੇ ਵਿੱਚ ਇਹ ਕਿਹਾ ਸੀਗਾ ਕਿ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਤੇ ਸਿਧਾਂਤਾਂ ਦੇ ਖਿਲਾਫ ਚੱਲਣ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ। ਵੈਸੇ ਜਿਹੜੀ ਇਹ ਇਕੱਤਰਤਾ ਹੈ, ਦਮਦਮੀ ਟਕਸਾਲ ਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ ਵਿਚਾਲੇ ਬਣੇ ਟਕਰਾਅ ਦਾ ਮੁੱਦਾ ਵੀ ਇਹਦੇ ਵਿੱਚ ਵਿਚਾਰਿਆ ਜਾ ਸਕਦਾ ਹੈ, ਕਿਉਂਕਿ ਦਮਦਮੀ ਟਕਸਾਲ ਨੇ ਜਿਹੜਾ ਸਮਾਗਮ ਹੋਣਾ ਸੀ ਅੰਮ੍ਰਿਤਸਰ ਦੇ ਵਿੱਚ ਉਹਦੇ ਬਾਰੇ ਲਿਖ ਕੇ ਦਿੱਤਾ ਸੀ। ਹਾਲਾਂਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਸਮਾਗਮ ਆਪ ਹੀ ਰੱਦ ਕਰ ਦਿੱਤਾ ਸੀਗਾ, ਇਹ ਕਹਿ ਕੇ ਕਿ ਉਹ ਭਰਾ ਮਾਰੂ ਜੰਗ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਤਿਆਰ ਨਹੀਂ। ਔਰ ਇਹ ਜਿਹੜੀ ਮੀਟਿੰਗ ਹੈ ਜੀ, ਇਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਜ਼ਿਆਦਾ ਜਿਹੜਾ ਜੀ ਉਹ ਨਿਸ਼ਾਨਾ ਰਹੂਗਾ ਮੁਤਵਾਜ਼ੀ ਜਥੇਦਾਰਾਂ ਦੇ ਉੱਤੇ। ਵੇਖਣਾ ਇਹ ਵੀ ਹੋਊਗਾ ਕਿ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਉਹ ਇਸ ਮਾਮਲੇ ਦੇ ਉੱਤੇ ਕੀ ਕਰਦੇ ਆ। ਸ਼ਾਇਦ ਉਹ ਅੱਜ ਵਾਲਾ ਫੈਸਲਾ ਕੋਈ ਨਾ ਜਿਹੜਾ ਉਹ ਉਡੀਕਣਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਅਗਲਾ ਐਕਸ਼ਨ ਉਹਨਾਂ ਦਾ ਉਹ ਹੋ ਸਕਦਾ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਫੜਾਫੜਾਈ ਹੋਈ ਆ, ਤਕਰੀਬਨ 5 ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ, ਇੱਕ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰੀ। ਇਹ ਆਖਿਆ ਗਿਆ ਕਿ ਜਿਹੜੇ ਹਿੰਦੂ ਆਗੂਆਂ ਦੇ ਕਤਲ ਪਿਛਲੇ ਦਿਨਾਂ ਦੇ ਦੌਰਾਨ ਹੋਏ ਨੇ, 6 ਕਤਲ ਤਕਰੀਬਨ ਇਹਦੇ ਵਿੱਚ ਦੱਸੇ ਗਏ ਆ, ਉਹ ਸਾਰੇ ਦੇ ਸਾਰੇ ਇਸੇ ਗਰੁੱਪ ਦੇ ਵੱਲੋਂ ਕੀਤੇ ਗਏ ਆ। ਇਹਦੇ ਵਿੱਚ ਯੂਕੇ ਦੇ ਰਹਿਣ ਵਾਲੇ 2, ਇੱਕ ਤਾਂ ਜੰਪਾਲ ਯੂਕੇ ਦਾ, ਇੱਕ ਉੱਥੇ ਕੁਛ ਸਮਾਂ ਜਿਹੜਾ ਰਹਿ ਕੇ ਆਇਆ ਜਿੰਮੀ ਸਿੰਘ ਜਿਹਦੀ ਗ੍ਰਿਫਤਾਰੀ ਹੋਈ। ਉਦੋਂ ਬਾਅਦ ਅੱਗੇ ਤੋਂ ਅੱਗੇ ਜਿਹੜੀਆਂ ਇਹ ਕੜੀਆਂ ਜੁੜੀਆਂ ਤੇ ਪੁਲਿਸ ਨੇ ਜਿਹੜੀਆਂ ਇਹ ਗ੍ਰਿਫਤਾਰੀਆਂ ਕੀਤੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਜਿਹੜੀ ਟੀਮ ਸੀਗੀ ਪੁਲਿਸ ਦੀ, ਇਹਨੂੰ ਉਚੇਚੇ ਤੌਰ ਦੇ ਉੱਤੇ ਇੱਕ ਡਿਨਰ ਦੇ ਵਾਸਤੇ ਜਿਹੜਾ ਉਹ ਸੱਦਿਆ ਔਰ ਉੱਥੇ ਇਹਨਾਂ ਦੀ ਤਾਰੀਫ ਜਿਹੜੀ ਸੀ ਉਹ ਕੀਤੀ ਗਈ। ਜਿਹੜਾ ਵਿਅਕਤੀ ਫੜਿਆ ਗਿਆ ਹਰਦੀਪ ਸਿੰਘ ਸ਼ੇਰਾ, 21 ਮਹੀਨੇ ਇਹ ਦੱਸਿਆ ਗਿਆ ਕਿ ਪੁਲਿਸ ਤੋਂ ਬਚ ਕੇ ਨਿਕਲਦਾ ਰਿਹਾ। ਔਰ ਜਦੋਂ ਕੁਛ ਗੱਲਾਂ ਜਿਹੜੀਆਂ ਜਿੰਮੀ ਸਿੰਘ ਖਾਸ ਤੌਰ ਦੇ ਉੱਤੇ ਗ੍ਰਿਫਤਾਰ ਹੋਇਆ, ਜਾਂ ਜਿਹੜਾ ਇੱਕ ਇੱਥੇ ਲੁਧਿਆਣੇ ਤੋਂ ਨੌਜਵਾਨ ਜਿਹੜਾ ਰਮਨਦੀਪ ਫੜਿਆ ਗਿਆ, ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਉਹਨੂੰ ਸਿਰਫ ਉਹ ਸ਼ਾਰਟ ਨਾਵਾਂ ਨਾਲ ਜਾਣਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਦਾ ਪੂਰਾ ਨਾਮ ਜਿਹੜਾ ਉਹ ਕੀ ਹੈ, ਜਿਹਦੇ ਕਰਕੇ ਪੁਲਿਸ ਦੇ ਵਾਸਤੇ ਕਾਫੀ ਮੁਸ਼ਕਿਲ ਆਈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਹਰਦੀਪ ਸਿੰਘ ਉਰਫ ਸ਼ੇਰਾ ਹੈ, ਇਹ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਨਹੀਂ, ਕਿਉਂਕਿ ਅਕਸਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਟਰੇਸ ਕਰਨ ਦੇ ਵਾਸਤੇ ਸੋਸ਼ਲ ਮੀਡੀਆ ਜਾਂ ਫੋਨ ਦੀ ਵਰਤੋਂ, ਉਹਦੇ ਤੋਂ ਪੁਲਿਸ ਜਿਹੜੀ ਹੈ ਕੋਈ ਨਾ ਕੋਈ ਕਲੂ ਲੱਭ ਲੈਂਦੀ ਹੈ। ਇਹ ਦੱਸਿਆ ਗਿਆ ਕਿ ਜਿੰਨੀ ਕੁ ਜਾਣਕਾਰੀ ਪੁਲਿਸ ਕੋਲ ਪਹੁੰਚ ਰਹੀ ਸੀ ਜਾਂ ਜਿਹੜੇ ਫੜੇ ਗਏ ਸੀ ਉਹ ਦੱਸਦੇ ਸੀ ਕਿ ਉਹ ਭਰਵੱਟਿਆਂ ਵਾਲਾ ਤੇ ਉਹਦੇ ਟੈਟੂ ਜਿਹੜਾ ਉਹ ਬਣਿਆ ਹੋਇਆ ਛਾਤੀ ਤੇ ਖੱਬੇ ਪਾਸੇ। ਇਹ ਟੈਟੂ ਸ਼ੇਰ ਦਾ ਟੈਟੂ ਆ, ਕਾਫੀ ਵੱਡਾ, ਔਰ ਇਹੀ ਜਿਹੜਾ ਸੀਗਾ ਸ਼ੇਰੇ ਨੂੰ ਫੜਾਉਣ ਦੇ ਵਾਸਤੇ, ਸ਼ੇਰ ਦਾ ਟੈਟੂ ਜਿਹੜਾ ਸੀਗਾ ਉਹਦੇ ਵਾਸਤੇ ਮੁਸ਼ਕਲ ਬਣਿਆ ਦੱਸਿਆ ਜਾਂਦਾ, ਜਿਹਦੇ ਕਰਕੇ ਉਹਦੀ ਗ੍ਰਿਫਤਾਰੀ ਜਿਹੜੀ ਉਹ ਹੋਈ। ਸ਼ੇਰੇ ਨੂੰ ਫੜਨ ਦੇ ਵਾਸਤੇ ਪੰਜਾਬ ਪੁਲਿਸ ਦੇ 300 ਤੋਂ ਵੱਧ ਜਵਾਨਾਂ ਦੀਆਂ 150 ਟੀਮਾਂ ਨੂੰ ਜਿਹੜਾ ਸੀਗਾ ਜੀ ਉਹ ਮਸ਼ੱਕਤ ਕਰਨੀ ਪਈ। ਇੰਨਾ ਕੁ ਪਤਾ ਲੱਗਿਆ ਕਿ ਉਹ ਕਿਸੇ ਜਿੰਮ ਦੇ ਵਿੱਚ ਜਿਹੜਾ ਐਕਸਰਸਾਈਜ਼ ਕਰਨ ਜਾਂਦਾ,
ਪੁਲਿਸ ਨੇ ਫਤਿਹਗੜ੍ਹ ਸਾਹਿਬ, ਖੰਨਾ, ਗੋਬਿੰਦਗੜ੍ਹ ਇਹਦੇ ਜਿਹੜੇ ਜਿਮ ਸੀਗੇ ਉਹ ਫਰੋਲ ਮਾਰੇ। ਉੱਥੋਂ ਜਿਹੜੀ ਮੈਂਬਰਸ਼ਿਪ ਸੀ ਉਹ ਲੱਭਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਗੱਲ ਜਿਹੜੀ ਉਹ ਨਾ ਬਣੀ। ਤਾਂ ਜਿਹੜਾ ਬਾਅਦ ਦੇ ਵਿੱਚ ਸਿਰਫ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਜੀ ਇਹ ਫੜਿਆ ਗਿਆ, ਜਿਹੜਾ ਕਿ ਜਿਮ ਦੇ ਵਿੱਚ ਉਸ ਵੇਲੇ ਐਕਸਰਸਾਈਜ਼ ਲਗਾ ਰਿਹਾ ਸੀ। ਬੇਸ਼ੱਕ ਇਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਕਈ ਕੁਛ ਜਿਹੜਾ ਵੀ ਅਜੇ ਚੱਲੀ ਜਾ ਰਿਹਾ। ਅਜੇ ਜਦੋਂ ਪੁਲਿਸ ਦੀਆਂ ਬਾਕੀ ਹੋਰ ਕਹਾਣੀਆਂ ਆਉਣਗੀਆਂ, ਸ਼ਾਇਦ ਉਹ ਜਿਹੜੀਆਂ ਚੱਲਣ ਵਾਲੀਆਂ ਗੱਲਾਂ ਨੇ ਉਹ ਹੋਰ ਵੀ ਚੱਲਦੀਆਂ ਰਹਿਣਗੀਆਂ। ਬਲਦੇਵ ਸਿੰਘ ਸੜਕਨਾਮਾ ਪੰਜਾਬੀ ਦੇ ਪ੍ਰਸਿੱਧ ਲੇਖਕ ਨੇ। 60 ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਔਰ ਉਹਨਾਂ ਨੂੰ ਨਾਵਲ ਢਾਹਾਂ ਦਿੱਲੀ ਦੇ ਕਿੰਗਰੇ ਇਹਦੇ ਵਾਸਤੇ 2011 ਦੇ ਵਿੱਚ ਸਾਹਿਤ ਅਕਾਦਮੀ ਦਾ ਅਵਾਰਡ ਵੀ ਮਿਲਿਆ ਸੀਗਾ। ਬਲਦੇਵ ਸਿੰਘ ਸੜਕਨਾਮਾ ਪਿਛਲੇ ਕੁਛ ਸਮੇਂ ਤੋਂ ਚਰਚਾ ਦੇ ਵਿੱਚ ਨੇ। ਉਹਨਾਂ ਨੂੰ ਲੈ ਕੇ ਕਈ ਕਿਸਮ ਦੀਆਂ ਕੰਟਰੋਵਰਸੀਜ਼ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਉਹਦਾ ਕਾਰਨ ਜਿਹੜਾ ਇਹ ਆ ਕਿ ਉਹਨਾਂ ਦੇ ਵੱਲੋਂ ਲਿਖਿਆ ਗਿਆ ਇੱਕ ਨਾਵਲ ਸੂਰਜ ਦੀ ਅੱਖ, ਇਹਨੂੰ ਲੈ ਕੇ ਬਲਦੇਵ ਸਿੰਘ ਸੜਕਨਾਮਾ ਹੋਰਾਂ ਨੂੰ ਬਹੁਤ ਸਾਰੀਆਂ ਧਮਕੀਆਂ ਜਿਹੜੀਆਂ ਸੀ ਸੋਸ਼ਲ ਮੀਡੀਆ ਦੇ ਰਾਹੀਂ ਉਂਝ ਜਿਹੜੀਆਂ ਉਹ ਦਿੱਤੀਆਂ ਗਈਆਂ। ਮੰਦੇ ਬੋਲ ਜਿਹੜੇ ਸੀਗੇ ਜੀ ਉਹ ਇੱਕ ਇਸ ਲੇਖਕ ਨੂੰ ਬੋਲੇ ਗਏ। ਹਾਲਾਂਕਿ ਲੇਖਕ ਨੇ ਬਾਰ-ਬਾਰ ਇਹ ਗੱਲ ਆਖੀ ਕਿ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਆ ਕੇ ਸਵਾਲਾਂ ਦੇ ਜਵਾਬ ਦੇਣ ਦੇ ਵਾਸਤੇ ਤਿਆਰ ਹੈ। ਔਰ ਉਹਨੇ ਇਸ ਨਾਵਲ ਸੂਰਜ ਦੀ ਅੱਖ ਦੇ ਵਾਸਤੇ ਇਹ ਗੱਲ ਕਹੀ ਕਿ ਇਹ ਸਹੀ ਘਟਨਾਵਾਂ ਦੇ ਉੱਤੇ ਜਿਹੜਾ ਉਹ ਲਿਖਿਆ ਗਿਆ ਨਾਵਲ ਹੈ। ਉਂਝ ਵੈਸੇ ਬਲਦੇਵ ਸਿੰਘ ਸੜਕਨਾਮਾ ਵੇਸਵਾਵਾਂ, ਟਰੱਕ ਡਰਾਈਵਰਾਂ, ਕਿਸਾਨਾਂ ਵਰਗੇ ਸਮਾਜ ਦੇ ਹਾਸ਼ੀਏ ਦੇ ਉੱਤੇ ਧੱਕੇ ਜਾਣ ਵਾਲੇ ਜਿਹੜੇ ਮੁੱਦੇ ਸੀ ਉਹਨਾਂ ਦੇ ਬਾਰੇ ਲਿਖੇ ਜਾਣ ਦੇ ਵਾਸਤੇ ਜਿਹੜਾ ਵੀ ਉਹ ਜਾਣੇ ਜਾਂਦੇ ਨੇ। ਹੁਣ ਬਲਦੇਵ ਸਿੰਘ ਸੜਕਨਾਮਾ ਜਿਹੜੇ ਨੇ ਉਹਨਾਂ ਦੀ ਮੁਸ਼ਕਲ ਜਿਹੜੀ ਹੈ ਜੀ ਉਹ ਥੋੜੀ ਹੋਰ ਵੱਧਦੀ ਨਜ਼ਰ ਆ ਰਹੀ ਹੈ ਕਿ ਰਾਮਪੁਰਾ ਫੂਲ ਦੀ ਜਿਹੜੀ ਪੁਲਿਸ ਹੈ ਉਹਨੇ ਬਲਦੇਵ ਸਿੰਘ ਸੜਕਨਾਮਾ ਨੂੰ ਸੱਦਿਆ ਹੈ। ਇਹ ਆਖਿਆ ਹੈ ਕਿ ਉਹਨਾਂ ਦੇ ਖਿਲਾਫ ਸ਼ਿਕਾਇਤ ਜਿਹੜੀ ਆ ਉਹ ਪਹੁੰਚੀ ਆ ਔਰ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਖਿਲਾਫ 295A ਜਿਹੜੀ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਜਿਹੜੀ ਧਾਰਾ ਹੈ ਉਹਦੇ ਤਹਿਤ ਜਿਹੜੀ ਆ ਮਾਮਲਾ ਦਰਜ ਕੀਤਾ ਜਾ ਸਕਦਾ। ਹੁਣ ਜਿਹੜੇ ਲੇਖਕ ਨੇ ਉਹਨਾਂ ਨੇ ਜਿਹੜਾ ਪੁਲਿਸ ਦੀ ਇਸ ਕਾਰਵਾਈ ਦੇ ਉੱਤੇ ਜਿਹੜੀ ਲਿਖਣ ਦੇ ਆਜ਼ਾਦੀ ਹੈ ਉਹਦੇ ਉੱਤੇ ਇੱਕ ਇਹਨੂੰ ਹਮਲੇ ਦੇ ਵਜੋਂ ਜਿਹੜੀ ਆ ਉਹ ਗੱਲ ਆਖੀ ਆ। ਜਦੋਂ ਕਿ ਜਿਹੜੇ ਲੇਖਕ ਪੰਜਾਬੀ ਲੇਖਕ ਨੇ ਉਹ ਹੌਲੀ ਹੌਲੀ ਸਹੀ ਬਲਦੇਵ ਸਿੰਘ ਸੜਕਨਾਮਾ ਹੋਰਾਂ ਦੇ ਨਾਲ ਜਿਹੜਾ ਜੀ ਉਹ ਖੜੇ ਹੋ ਰਹੇ ਨੇ। ਸੁਭਾਵ ਜਿਹੜੀ ਕੰਟਰੋਵਰਸੀ ਹੈ ਜਿਹੜਾ ਵਾਦ-ਵਾਦ ਪਿਛਲੇ ਦਿਨਾਂ ਤੋਂ ਸ਼ੁਰੂ ਹੋਇਆ ਸੀ ਉਹ ਅਜੇ ਖਤਮ ਨਹੀਂ ਹੋਇਆ, ਬਲਕਿ ਇੱਕ ਨਵੇਂ ਰੂਪ ਦੇ ਵਿੱਚ ਜਿਹੜਾ ਉਹ ਸਾਹਮਣੇ ਆ ਗਿਆ ਜੀ। ਇਸ ਵੇਲੇ ਜਿਹੜੇ ਪੰਜਾਬ ਤੇ ਦਿੱਲੀ ਹੈ ਉਹ ਦੋਵੇਂ ਇੱਕ ਦੂਜੇ ਨੂੰ ਪੋਲਿਊਸ਼ਨ ਵਾਲੇ ਮਾਮਲੇ ਦੇ ਉੱਤੇ, ਪ੍ਰਦੂਸ਼ਣ ਦੇ ਮਾਮਲੇ ਦੇ ਉੱਤੇ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਜਿਹੜੀ ਹੈ ਦੀ ਉਹ ਕਰ ਰਹੇ ਨੇ। ਦਿੱਲੀ ਦੇ ਵੱਲੋਂ ਲਗਾਤਾਰ ਜਿਹੜਾ ਦੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਜਿਹੜੇ ਨੇ ਇਹਨਾਂ ਦੇ ਇਹ ਜਿਹੜੇ ਸੂਬੇ ਨੇ ਇਹਨਾਂ ਦਾ ਧੂੰਆਂ ਦਿੱਲੀ ਵਾਲੀ ਸਾਈਡ ਨੂੰ ਆਉਂਦਾ। ਪਿਛਲੇ ਦਿਨੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਹੋਰੀ ਉਹਨਾਂ ਨੇ ਇਹ ਗੱਲ ਆਖੀ ਕਿ ਉਹ ਇਹਨਾਂ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਜਵਾਬ ਦਿੱਤਾ ਜੀ ਕਿ ਕੋਈ ਮੀਟਿੰਗ ਦੀ ਲੋੜ ਨਹੀਂ ਕਿਉਂਕਿ ਅਸੀਂ ਇਹਦੇ 'ਚ ਕੋਈ ਹੱਲ ਨਹੀਂ ਲੱਭ ਸਕਦੇ। ਈਵਨ ਉਹਨਾਂ ਦੀ ਭਾਸ਼ਾ ਜਿਹੜੀ ਸਿੱਖੀ ਰਹੀ, ਇਹ ਕਿਹਾ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਹੱਲ ਲੱਭ ਸਕਦੀ ਹੈ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਮੁੱਦਿਆਂ ਦੇ ਉੱਤੇ ਵੀ ਬੋਲਦੇ ਰਹਿੰਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ, ਭਾਵ ਕਿ ਇਹ ਗੱਲਬਾਤ ਜਿਹੜੀ ਸੀ ਕਿਸੇ ਸਿਰੇ ਨਹੀਂ ਲੱਗੀ। ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ ਉਹਨੇ ਹੁਣ ਇਹ ਗੱਲ ਆਖੀ ਹੈ ਕਿ ਦਿੱਲੀ ਦਾ ਪੋਲਿਊਸ਼ਨ ਪੰਜਾਬ ਵਾਲੀ ਸਾਈਡ ਦੇ ਉੱਤੇ ਆ ਰਿਹਾ, ਪੰਜਾਬ ਦਾ ਪੋਲਿਊਸ਼ਨ ਦਿੱਲੀ ਵਾਲੀ ਸਾਈਡ ਦੇ ਉੱਤੇ ਨਹੀਂ ਜਾ ਰਿਹਾ। ਉਹਨਾਂ ਨੇ ਜਿਹੜਾ ਤਰਕ ਦਿੱਤਾ ਇਹਦੇ ਵਿੱਚ ਉਹ ਇਹ ਕਹਿੰਦਾ ਹੈ ਕਿ ਦਿੱਲੀ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ ਜਿਹੜੀ ਆ ਉਹ 4 ਤੇ 490 ਅੰਕੜੇ ਦੇ ਉੱਤੇ ਪੁੱਜਦਾ ਰਿਹਾ, ਜਦੋਂ ਕਿ ਪੰਜਾਬ ਦੇ ਵਿੱਚ ਇੰਨਾ ਅੰਕੜਾ ਕਦੇ ਵੀ ਨਹੀਂ ਹੋਇਆ। ਔਰ ਪੰਜਾਬ ਦੇ ਵਿੱਚ ਪਰਾਲੀ ਸਾੜੇ ਜਾਣ ਕਰਕੇ ਇਹ ਕਿਹਾ ਗਿਆ ਜੀ ਕਿ ਇਹ ਅੰਕੜਾ 370 ਤੱਕ ਜਿਹੜਾ ਉਹ ਅੱਪੜਿਆ ਸੀਗਾ ਤੇ ਕੁਝ ਥਾਵਾਂ ਦੇ ਤੇ ਦਰ ਜਿਹੜੀ ਹੈ ਜੀ ਇਹਦੀ 200 ਤੋਂ 300 ਦੇ ਅੰਕੜੇ ਦੇ ਵਿਚਾਲੇ ਜਿਹੜੀ ਆ ਉਹ ਰਹੀ ਹੈ। ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ ਉਹ ਕਹਿੰਦਾ ਕਿ ਦਿੱਲੀ ਦਾ ਜਿਹੜਾ ਪੋਲਿਊਸ਼ਨ ਆ ਉਹ ਪੰਜਾਬ ਵਾਲੀ ਸਾਈਡ ਨੂੰ ਆ ਰਿਹਾ ਔਰ ਪੰਜਾਬ ਦੀ ਹਵਾ ਜਿਹੜੀ ਹੈ ਜੀ ਉਹ ਦਿੱਲੀ ਵੱਲ ਨੂੰ ਨਹੀਂ ਜਾ ਰਹੀ। ਜਿਹੜੇ ਇਹਦੇ ਵਿੱਚ ਮਾਹਰ ਨੇ ਉਹ ਇਹ ਕਹਿੰਦੇ ਆ ਕਿ ਪੰਜਾਬ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਤੋਂ ਵੱਧ ਜਿਹੜਾ ਜੀ ਉਹ ਖਤਰਾ ਹੈ, ਦਿੱਲੀ ਨੂੰ ਪੰਜਾਬ ਤੋਂ ਜਿਹੜਾ ਉਹ ਜ਼ਿਆਦਾ ਖਤਰਾ ਨਹੀਂਗਾ। ਕਿਹਨੂੰ ਕਿਹਦੇ ਤੋਂ ਖਤਰਾ ਆ ਇਹ ਤਾਂ ਜਿਹੜੀ ਬਹਿਸ ਹੈ ਬੜੀ ਅਜੀਬੋ ਗਰੀਬ ਜੇ ਜਗ੍ਹਾ ਦੇ ਉੱਤੇ ਪਹੁੰਚ ਗਈ ਆ, ਬਜਾਏ ਇਹਦੇ ਕਿ ਇਸ ਚੀਜ਼ ਦਾ ਹੱਲ ਲੱਭਿਆ ਜਾਵੇ।
ਕਿ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਵਾਸਤੇ ਕੀਤਾ ਕੀ ਜਾਵੇ। ਇਹਦੇ ਉੱਤੇ ਨਹੀਂ ਬਲੇਮ ਗੇਮ ਜਿਹੜੀ ਆ ਜੀ ਉਹ ਵੱਡੇ ਪੱਧਰ ਦੇ ਉੱਤੇ ਜਾਰੀ ਆ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਜੀ ਉਹ ਜੁੜ ਰਹੀ ਆ, ਜਿਹੜੇ ਮੈਂ ਦੇਖ ਰਿਹਾ ਸੀ ਕਿ ਪਟਿਆਲੇ ਸਾਡੇ ਜਿਹੜਾ TB ਹਸਪੀਟਲ ਆ ਸਰਕਾਰੀ, ਉਹਦੇ ਅੰਕੜੇ ਜਿਹੜੇ ਆ ਜੀ ਉਹ ਬੜੇ ਡਰਾਉਣ ਵਾਲੇ ਜਿਹੜੇ ਸਾਹਮਣੇ ਆਏ ਆ ਕਿ ਇਸ ਵੇਲੇ ਪਟਿਆਲੇ ਦੇ TB ਹਸਪੀਟਲ ਦੇ ਵਿੱਚ 67,000 ਮਰੀਜ਼ ਜਿਹੜੇ ਆ ਉਹ 10 ਨਵੰਬਰ ਤੱਕ ਆ ਚੁੱਕੇ ਨੇ ਔਰ ਕੱਲੇ ਅਕਤੂਬਰ ਮਹੀਨੇ ਦੇ ਵਿੱਚ 6,000 ਮਰੀਜ਼ ਜਿਹੜੇ ਸੀ ਉਹ ਪਹੁੰਚੇ। ਇਹ ਅੰਕੜੇ ਪੂਰੇ ਜਿਹੜਾ ਜੀ ਸਾਲ ਦੇ ਨੇ 10 ਨਵੰਬਰ ਤੱਕ, ਭਾਵ ਕਿ ਜੇ 31 ਦਸੰਬਰ ਤੱਕ ਆਪਾਂ ਲਾਈਏ ਉਦੋਂ ਤੱਕ ਕਿੰਨੇ ਹੋਰ ਇਹਦੇ ਵਿੱਚ ਸ਼ਾਮਲ ਹੋ ਜਾਂਦੇ ਆ ਇਹ ਕੁਛ ਨਹੀਂ ਪਤਾ ਜੀ। ਡਰਾਉਣ ਵਾਲੇ ਇਹ ਅੰਕੜੇ ਨੇ ਬਹੁਤ ਜ਼ਿਆਦਾ। ਔਰ ਦੂਜੀ ਗੱਲ ਕਿ ਇਹ ਇੱਕ ਡਿਸਟ੍ਰਿਕਟ ਦੇ ਹਸਪੀਟਲ ਦੇ ਸਰਕਾਰੀ ਹਸਪੀਟਲ ਦੇ ਅੰਕੜੇ ਨੇ। ਜਿਹੜੇ ਲੋਕ ਪ੍ਰਾਈਵੇਟ ਹਸਪੀਟਲਾਂ ਤੋਂ ਆਪਣਾ ਇਲਾਜ ਕਰਾਉਂਦੇ ਆ ਜਾਂ ਜਿਹੜੇ ਓੜ-ਪੋੜ ਦੇਸੀ ਦਵਾਈਆਂ ਜੜੀਆਂ ਬੂਟੀਆਂ ਜਿਹੜੀਆਂ ਲੈ ਕੇ ਵਿਚਾਰੇ ਸਾਰ ਲੈਂਦੇ ਆ, ਜਿਨ੍ਹਾਂ ਕੋਲੇ ਇੰਨੀ ਨਹੀਂ ਆ ਕਿ ਸਮਰੱਥਾ ਕਿ ਉਹ ਇਲਾਜ ਕਰਾ ਸਕਣ, ਜੇ ਉਹ ਅੰਕੜੇ ਇਹਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਪੰਜਾਬ ਦੇ ਓਵਰਆਲ ਜੇ ਅੰਕੜੇ ਇਕੱਠੇ ਕੀਤੇ ਜਾਣ ਤਾਂ ਉਹ ਕਿੰਨੇ ਜਿਹੜੇ ਆ ਜੀ ਉਹ ਹੋ ਸਕਦੇ ਆ। ਜਿਹੜੀ ਸ਼ਹਿ ਹੈ ਨਾ ਉਹ ਐਕਚੁਅਲੀ ਪੋਲਿਊਸ਼ਨ ਵਧਾਉਣ ਦੇ ਵਿੱਚ ਮਦਦ ਕਰਦੀ ਆ। ਇਹ ਸ਼ਹਿ ਅਕਸਰ ਸਿਆਸੀ ਪਾਰਟੀਆਂ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਨਾਂ ਦੇ ਉੱਤੇ ਜਿਹੜੀ ਸਿਆਸਤ ਕਰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਉਹ ਸ਼ਹਿ ਦਿੱਤੀ ਜਾਂਦੀ ਆ, ਬਜਾਏ ਇਹਦੇ ਕਿ ਪ੍ਰੇਰਿਆ ਜਾਵੇ ਕਿਸਾਨਾਂ ਨੂੰ ਕਿ ਉਹ ਇਹਦਾ ਕੋਈ ਹੱਲ ਲੱਭਣ ਤੋੜ ਲੱਭਣ। ਕੁਛ ਲੋਕ ਹੈਗੇ ਜਿਹੜੇ ਆਪਣੇ ਪੱਧਰ ਦੇ ਉੱਤੇ ਕਰ ਰਹੇ ਆ। ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਪੀ ਸੀਡਰ ਨੇ ਉਹਦੇ ਨਾਲ ਕਣਕ ਬੀਜੀ ਜਾ ਰਹੀ ਆ, ਜਿਹਦੀ ਹੁਣ ਗਿਣਤੀ ਜਿਹੜੀ ਹਜ਼ਾਰਾਂ ਏਕੜ 'ਚ ਪਹੁੰਚ ਗਈ ਹੈ। ਏਸ਼ੀਆ ਦੇ ਖਿੱਤੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈਪੀ ਸੀਡਰ ਦੇ ਨਾਲ ਇਸ ਏਰੀਏ 'ਚ ਬੀਜੀ ਜਾ ਰਹੀ ਆ ਕਣਕ। ਔਰ ਹੈਪੀ ਸੀਡਰ ਇਹ ਹੈ ਕਿ ਉਹ ਪਰਾਲੀ ਸਾੜਦੇ ਨਹੀਂ ਗੇ, ਉਹਦੇ ਵਿੱਚ ਹੀ ਕੁਤਰ ਕੇ ਜਿਹੜਾ ਜੀ ਉਹ ਬੀਜ ਦਿੰਦੇ ਆ। ਇਹ ਕਹਿੰਦੇ ਆ ਕਿ ਹੈਪੀ ਸੀਡਰ ਮਹਿੰਗਾ, ਇਹਦੇ 'ਚ ਕੋਈ ਸ਼ੱਕ ਵੀ ਨਹੀਂ ਕਿ ਹੈਪੀ ਸੀਡਰ ਜਿਹੜਾ ਉਹ ਮਹਿੰਗਾ, ਪਰ ਇੰਨੇ ਕੁ ਹੈਪੀ ਸੀਡਰ ਇਸ ਵੇਲੇ ਹੈਗੇ ਆ ਜਿਹੜੇ ਕਿ ਆਪਣੀ ਕਣਕ ਬੀਜ ਕੇ ਮੁੜ ਕੇ ਅੱਗੋਂ ਜਿਹੜਾ ਜੀ ਇਹ ਬਿਜਾਈ ਦਾ ਕੰਮ ਕਰਦੇ ਆ। 1200 ਰੁਪਈਆ ਕਿੱਲੇ ਦਾ ਤਕਰੀਬਨ ਉਹ ਜਿਹੜਾ ਉਹ ਲੈਂਦੇ ਆ। ਜੇ ਤੁਸੀਂ 3 ਵਾਰੀ ਜ਼ਮੀਨ ਜੋਤ ਕੇ 4 ਵਾਰੀ ਜੋਤ ਕੇ ਉਹਨੂੰ ਸੁਹਾਗਦੇ ਹੋ ਤੇ ਉਹ ਤੁਹਾਨੂੰ ਜ਼ਿਆਦਾ ਪੈਂਦੀ ਹੈ। ਜੇ ਅੰਕੜੇ ਦੇਖੀਏ ਉਹ 2000 ਤੋਂ ਟੱਪ ਜਾਂਦਾ ਤੁਹਾਨੂੰ, ਇਹ 1200 ਰੁਪਈਏ ਦੇ ਵਿੱਚ ਪੈਂਦਾ। ਜੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਤਸ਼ਾਹਿਤ ਕੀਤਾ ਜਾਵੇ ਤਾਂ ਇਹ ਹੱਲ ਲੱਭਿਆ ਜਾ ਸਕਦਾ। ਪਰ ਇੱਥੇ ਜਿਹੜੀ ਬਹੁਤਾ ਜ਼ਿਆਦਾ ਟਾਈਮ ਆ ਜੀ ਉਹ ਬਲੇਮ ਗੇਮ ਦੇ ਵਿੱਚ ਹੀ ਸਾਰਾ ਉਹ ਕੱਢਿਆ ਜਾ ਜੀ। ਮੈਂ ਤੇ ਇਹ ਵੀ ਦੱਸਣਾ ਕਿ ਇਹਦੇ ਨਾਲ ਇੱਕ ਜਿਹੜੀ ਜੁੜਦੀ ਗੱਲ ਕਿ 100 ਕਰੋੜ ਰੁਪਈਆ ਪਿਛਲੇ 2 ਸਾਲਾਂ 'ਚ ਸੈਂਟਰ ਦੀ ਸਰਕਾਰ ਨੇ ਪਰਾਲੀ ਤੋਂ ਬਚਾਉਣ ਲਈ ਦਿੱਤਾ। ਇੱਕ ਧੇਲਾ ਵੀ ਸਰਕਾਰ ਨੇ ਜਿਹੜਾ ਵੀ ਉਹ ਨਹੀਂ ਖਰਚਿਆ। ਪਿਛਲੇ 2 ਸਾਲਾਂ ਦੇ ਦੌਰਾਨ ਸਾਰੇ ਪੈਸੇ ਜਿਹੜੇ ਵੀ ਕੋਲੈਪਸ ਹੋ ਗਏ, ਜਦੋਂ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਜਿਹੜੇ ਉਹਨਾਂ ਨੂੰ ਜਿੰਨੇ ਫੰਡ ਮਿਲੇ ਉਹ ਇਹਦੇ 'ਚ ਖਰਚ ਗਏ। ਇਸ ਵੇਲੇ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਖਾਲੀ ਹੈ ਔਰ ਇਸੇ ਕਰਕੇ ਜਿਹੜਾ ਜੀ ਬਹੁਤਾ ਜ਼ਿਕਰ ਹੀ ਨਹੀਂ ਹੁੰਦਾ। ਜਾਂ ਵਿੱਤ ਮੰਤਰੀ ਜਿਹੜੀ ਪਹਿਲਾਂ ਬਹੁਤ ਐਕਟਿਵ ਸਨ, ਇਹਨਾਂ ਦਿਨਾਂ 'ਚ ਐਕਟਿਵ ਨਾ ਹੋਣ ਦਾ ਇੱਕ ਜਿਹੜਾ ਜੀ ਰੀਜ਼ਨ ਇਹ ਕਿਹਾ ਜਾ ਰਿਹਾ ਜੀ ਕਿ ਜਦੋਂ ਪੈਸਾ ਪੱਲੇ ਹੈ ਨਹੀਂ ਗਾ, ਇਸੇ ਕਰਕੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹ ਕਿਸੇ ਜਗ੍ਹਾ ਦੇ ਉੱਤੇ ਨੀਂਹ ਪੱਥਰ ਵਗੈਰਾ ਰੱਖਦੇ ਨਜ਼ਰ ਨਹੀਂ ਆ ਰਹੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਵੇਂ ਹੁੰਦਾ ਕਹਾਵਤ ਆ ਪੁਰਾਣੀ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਇਹ ਕਿਹਾ ਜਾ ਰਿਹਾ ਕਿ ਬਿਨਾਂ ਧੇਲੇ ਤੋਂ ਮੇਲਾ ਮੇਲਾ ਜਿਹੜਾ ਜੀ ਉਹ ਸਰਕਾਰ ਇਸ ਵੇਲੇ ਕਰ ਰਹੀ ਹੈ। ਵਿੱਤ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਫੰਡਾਂ ਦਾ ਜਿਹੜਾ ਜੀ ਉਹ ਸੋਕਾ ਪਿਆ ਹੋਇਆ। ਬਠਿੰਡੇ ਦੇ ਵਿੱਚ ਸਿਟੀ ਬੱਸ ਸੇਵਾ ਬੰਦ ਹੋ ਗਈ ਆ। ਕਈ ਹੋਰ ਪ੍ਰੋਜੈਕਟ ਜਿਹੜੇ ਨੇ ਜੀ ਉਹ ਠੱਪ ਹੋ ਗਏ ਨੇ। ਜਿਹੜੇ ਜਿੱਥੇ ਜਿੱਥੇ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਉੱਥੇ ਜਿਹੜੇ ਆ ਜੀ ਉਹ ਫੰਡ ਵਗੈਰਾ ਸਰਕਾਰ ਦੇ ਰਹੀ ਆ। ਜਲੰਧਰ ਸ਼ਹਿਰ ਦੇ ਵਿਕਾਸ ਦੇ ਵਾਸਤੇ 363 ਕਰੋੜ ਰੁਪਈਏ ਦੀ ਗ੍ਰਾਂਟ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਇੱਥੇ ਪਟਿਆਲੇ ਨੂੰ ਗ੍ਰਾਂਟ ਜਿਹੜੀ ਹੈ ਜੀ ਉਹ ਕੁਛ ਦਿੱਤੀ ਗਈ। ਪਿਛਲੇ ਦਿਨੀ ਮੁੱਖ ਮੰਤਰੀ ਹੋਰੀ ਆਏ ਸਨ ਤਾਂ ਉਦੋਂ। ਔਰ ਇਹ ਕਿਹਾ ਗਿਆ ਜੀ ਕਿ ਜਿਹੜੀ ਸਰਕਾਰੀ ਖਜ਼ਾਨਾ ਹੈ ਇਹਦੇ ਮੰਦਾ ਹਾਲਾਤ ਹੋਣ ਕਰਕੇ ਇਸ ਵੇਲੇ ਜਾਂ ਤਾਂ ਬਹੁਤੇ ਪ੍ਰੋਜੈਕਟ ਜਿਹੜੇ ਆ ਜੀ ਉਹ ਬੰਦ ਹੋ ਗਏ ਜਾਂ ਉਹਨਾਂ ਦੀ ਚਾਲ ਬਹੁਤ ਸੁਸਤ ਹੋ ਗਈ ਤੇ ਜਾਂ ਜਿਹੜੇ ਇਹ ਪ੍ਰੋਜੈਕਟ ਨਵੇਂ ਪ੍ਰੋਜੈਕਟ ਨੇ ਉਹਨਾਂ ਤੋਂ ਤਾਂ ਪਾਸਾ ਜਿਹੜਾ ਵੀ ਉਹ ਸਰਕਾਰ ਨੇ ਕੰਪਲੀਟ ਵੱਟ ਲਿਆ ਹਾਲ ਦੀ ਘੜੀ ਕਿ ਜਦੋਂ ਖਜ਼ਾਨੇ ਦੇ ਵਿੱਚ ਕੁਛ ਨਹੀਂ ਗਿਆ ਤੇ ਕੀ ਹੋ ਸਕਦਾ। 2014 ਦੇ ਵਿੱਚ 600 ਕਰੋੜ ਰੁਪਏ ਦੀ ਲਾਗਤ ਵਾਲੀ ਜਿਹੜੀ BRTC ਹੈ ਬੱਸ ਸੀਗੀ, BRTS ਜਿਹੜੀ ਅੰਮ੍ਰਿਤਸਰ ਦੇ ਵਿੱਚ ਚੱਲਣੀ ਸੀਗੀ, ਉਹ ਯੋਜਨਾ ਅਜੇ ਤੱਕ ਮੁਕੰਮਲ ਨਹੀਂ ਹੋਈ। ਪਿਛਲੀ ਸਰਕਾਰ ਦੇ ਵੱਲੋਂ ਦਸੰਬਰ 16 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਗਿਆ ਸੀਗਾ। ਫਰਵਰੀ 17 ਦੇ ਵਿੱਚ ਮੁਕੰਮਲ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਸੀਗਾ। 1 ਸਾਲ ਬੀਤਣ ਤੇ ਆਇਆ, ਅਜੇ ਤੱਕ ਜਿਹੜੀ ਹੈ ਜੀ ਇਸ ਸੁਸਤ ਚਾਲੇ ਚੱਲ ਰਹੀ ਹੈ।
ਔਰ ਇਹਦੀ ਯੋਜਨਾ ਦੇ ਤਹਿਤ ਖਰੀਦੀਆਂ 100 ਬੱਸਾਂ ਵੀ ਖਰਾਬ ਹੋ ਗਈਆਂ ਨੇ ਔਰ 14 ਦੇ ਵਿੱਚ ਸ਼ੁਰੂ ਹੋਈ ਤੇ ਜੂਨ 17 ਦੇ ਵਿੱਚ ਇਹਨੂੰ ਪੂਰੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ। ਕੋਈ ਵੀ ਤੁਸੀਂ ਸ਼ਹਿਰ ਦਾ ਲੈ ਲਓ, ਹੁਸ਼ਿਆਰਪੁਰ ਦੇ ਵਿੱਚ ਜਿਹੜੀਆਂ ਸਕੀਮਾਂ ਸੀਗੀਆਂ ਜੀ ਉਹ ਫੇਲ ਹੋ ਗਈਆਂ, ਸੜਕਾਂ ਦੇ ਬੁਰੇ ਹਾਲ ਹੋ ਗਏ। ਪਠਾਨਕੋਟ ਦੇ ਵਿੱਚ ਵੀ ਹਾਲਾਤ ਜਿਹੜੇ ਉਹ ਇਸੇ ਤਰੀਕੇ ਦੇ ਬਣੇ ਹੋਏ ਨੇ। ਪਰ ਖਜ਼ਾਨੇ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਚੱਲਣਾ ਹੁੰਦਾ ਸਰਕਾਰ ਨੇ। ਜੇ ਖਜ਼ਾਨੇ ਦੇ ਵਿੱਚ ਕਿਸੇ ਪਾਸੇ ਤੋਂ ਕੁਛ ਆ ਰਿਹਾ ਤਾਂ ਉਹ ਸਿਰਫ ਸ਼ਰਾਬ ਹੈ, ਹੋਰ ਕਿਸੇ ਪਾਸੇ ਤੋਂ ਜਿਹੜਾ ਜੀ ਉਹ ਨਹੀਂ ਬਹੁਤਾ ਕੁਛ ਆ ਰਿਹਾ। ਇੱਕ ਜਿਹੜੀ GST ਲਾਗੂ ਹੋਈ ਇਹਦੇ ਬਾਰੇ ਦੇ ਵਿੱਚ ਸੂਬੇ ਬੋਲੇ ਨਹੀਂ ਪਹਿਲਾਂ, ਜਾਂ ਕਮ ਸੇ ਕਮ ਜਿਹੜੇ ਲੋਕਾਂ ਨੂੰ ਜਿਹੜੇ ਰਾਜਾਂ ਨੂੰ ਵੱਧ ਅਧਿਕਾਰ ਲੈ ਕੇ ਦੇਣ ਦੇ ਮੁੱਦੇ ਦੇ ਉੱਤੇ ਬਹੁਤ ਸਾਲ ਸਿਆਸਤ ਕਰਦੇ ਰਹੇ, ਉਹਨਾਂ ਵੀ ਇਹ ਨਾ ਸੋਚਿਆ ਕਿ ਸੈਂਟਰ ਦੀ ਸਰਕਾਰ ਨੂੰ ਹੱਥ ਵੱਢ ਕੇ ਤੁਸੀਂ ਜਿਹੜਾ ਜੀ ਉਹ ਦੇ ਰਹੇ ਹੋ। ਇਹਨੇ ਜਿਹੜਾ ਜੀ ਉਹ ਸੂਬਿਆਂ ਦਾ ਮੰਦੇ ਹਾਲ ਕੀਤਾ। ਔਰ ਜਿਹੜੇ ਪਹਿਲਾਂ ਚੱਲਦੇ ਹੀ ਜਿਹੜੇ ਸੀਗੇ ਜੀ ਇੱਧਰੋਂ ਫੜ ਲਏ ਇੱਧਰ ਦੇ ਤੇ ਪੰਜਾਬ ਵਰਗੇ ਸੂਬੇ, ਉਹਨਾਂ ਨੂੰ ਜ਼ਿਆਦਾ ਖਾਸ ਤੌਰ ਦੇ ਉੱਤੇ ਇਹਦਾ ਸੇਕ ਜਿਹੜਾ ਉਹ ਝੱਲਣਾ ਪੈ ਰਿਹਾ। ABVP ਦੀ ਥਾਂ ਦੇ ਉੱਤੇ ਜਿਹੜੀ ਹਾਰ ਹੋਈ ਸੀ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ, ਉਹਨੇ ਇੱਕ ਕਿਸਮ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਰ ਦਾ ਮੁੱਢ ਬੰਨ੍ਹਣਾ ਸ਼ੁਰੂ ਕਰ ਦਿੱਤਾ ਸੀਗਾ। ਫਿਰ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਜ਼ਿਮਨੀ ਚੋਣਾਂ ਹੋਈਆਂ, ਜਿਹੜੀਆਂ ਮੱਧਕਾਲੀ ਚੋਣਾਂ, ਜਿੱਥੇ ਕਿਸੇ ਦੀ ਕੋਈ ਡੈਥ ਹੋ ਗਈ ਜਾਂ ਕੋਈ ਹੋਰ ਰੀਜ਼ਨ ਰਿਹਾ, ਉਹਦੇ ਵਿੱਚ ਵੀ ਇੱਕ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ। 3 ਸੂਬੇ ਹੈਗੇ ਆ ਜਿਹੜੇ ਗੜ੍ਹ ਮੰਨੇ ਜਾਂਦੇ ਆ ਭਾਰਤੀ ਜਨਤਾ ਪਾਰਟੀ ਦੇ, ਉੱਥੇ ਵੀ ਉਹਦੇ ਪੈਰਾਂ ਹੇਠੋਂ ਜਿਹੜੀ ਜ਼ਮੀਨ ਆ ਉਹ ਖਿਸਕਦੀ ਨਜ਼ਰ ਆ ਰਹੀ ਹੈ। ਇੱਕ ਤਾਂ ਗੁਜਰਾਤ ਦੇ ਵਿੱਚ ਇਸ ਵੇਲੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾਉਣਾ ਪੈ ਰਿਹਾ ਭਾਰਤੀ ਜਨਤਾ ਪਾਰਟੀ ਨੂੰ। ਇੰਨਾ ਜ਼ੋਰ ਉਹਨੇ ਕਦੀ ਵੀ ਨਹੀਂ ਲਾਇਆ ਜਿਹੜਾ ਲੱਗ ਰਿਹਾ। ਕਾਂਗਰਸ ਉੱਥੇ ਚੰਗੀ ਪੋਜੀਸ਼ਨ ਦੇ ਵਿੱਚ ਜਿਹੜਾ ਜੀ ਉਹ ਕਹੀ ਜਾ ਰਹੀ ਹੈ। ਬਾਕੀ ਤਾਂ ਜਿਹੜਾ ਚੋਣ ਨਤੀਜਿਆਂ ਨੇ ਦੱਸਣਾ। ਪਾਟੀਦਾਰ ਪਟੇਲ ਜਿਹੜੇ ਨੇ ਜੀ ਉਹਨਾਂ ਨੇ ਵਕਤ ਪਾਇਆ ਹੋਇਆ ਭਾਰਤੀ ਜਨਤਾ ਪਾਰਟੀ ਨੂੰ। ਉਧਰ ਮੱਧ ਪ੍ਰਦੇਸ਼ ਜਿਹੜਾ ਦੂਜਾ ਸੂਬਾ ਜਿਹਦੇ ਵਿੱਚ ਨਿਰੰਤਰ ਰਾਜ ਕਰਦੀ ਆ ਰਹੀ ਹੈ BJP, ਚਿੱਤਰਕੂਟ ਸੀਟ ਸੀਗੀ ਜਿੱਥੇ ਜ਼ਿਮਨੀ ਚੋਣ ਹੋਈ ਔਰ ਇਹਦੇ ਵਿੱਚ ਜਿਹੜਾ ਜੀ ਇਹ ਸੀਟ ਭਾਰਤੀ ਜਨਤਾ ਪਾਰਟੀ ਨੇ ਜਿਹਨੇ ਵਕਾਰ ਦਾ ਸਵਾਲ ਬਣਾਇਆ ਹੋਇਆ ਸੀਗਾ ਉਹ ਸੀਟ ਹਾਰ ਗਈ। ਕਾਂਗਰਸ ਨੇ ਇਹ ਸੀਟ ਜਿਹੜੀ ਹੈ ਜੀ ਉਹ ਜਿੱਤ ਲਈ। ਪਾਰਟੀ ਦੇ ਉਮੀਦਵਾਰ ਜਿਹੜਾ ਨੀਲਾਂਸ਼ੂ ਚਤੁਰਵੇਦੀ ਹੈ ਉਹਨੇ ਭਾਰਤੀ ਜਨਤਾ ਪਾਰਟੀ ਦੇ ਸ਼ੰਕਰ ਦਿਆਲ ਤ੍ਰਿਪਾਠੀ ਨੂੰ 14,000 ਤੋਂ ਵੱਧ ਵੋਟਾਂ ਦੇ ਨਾਲ ਜਿਹੜਾ ਜੀ ਉਹ ਹਰਾਇਆ। ਔਰ ਕਾਂਗਰਸੀ ਇਹਨੂੰ ਤਬਦੀਲੀ ਦੀ ਹਨੇਰੀ ਜਿਹੜੀ ਆ ਉਹ ਦੱਸ ਰਹੇ ਨੇ। ਚਤੁਰਵੇਦੀ ਨੂੰ 66,810 ਵੋਟਾਂ ਪਈਆਂ, ਜਦੋਂ ਕਿ ਤ੍ਰਿਪਾਠੀ ਨੂੰ 52,677 ਵੋਟਾਂ ਜਿਹੜੀਆਂ ਉਹ ਪਈਆਂ। ਬਹੁਤ ਜ਼ੋਰ ਇੱਥੇ ਜਿਹੜਾ ਜੀ ਇਸ ਸੀਟ ਦੇ ਉੱਤੇ ਲਾਇਆ ਗਿਆ ਸੀਗਾ। ਪਹਿਲੀ ਤਾਂ ਗੱਲ ਲੋਕ ਬਾਹਰ ਨਹੀਂ ਨਿਕਲੇ। 65% ਦੇ ਕਰੀਬ ਜਿਹੜੀ ਆ ਜੀ ਉਹ ਪੋਲਿੰਗ ਹੋਈ। ਉੱਤਰ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਅਸੈਂਬਲੀ ਇਹ ਹਲਕਾ ਜਿਹੜਾ ਹੈ ਜੀ ਇਹ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਰਿਹਾ। ਇੱਥੋਂ ਭਾਰਤੀ ਜਨਤਾ ਪਾਰਟੀ ਦੀ ਜ਼ਿਮਨੀ ਚੋਣ ਦੇ ਵਿੱਚ ਇਹ ਜਿਹੜੀ ਹੋਈ ਹਾਰ ਹੈ। ਕਹਿ ਸਕਦੇ ਹੋ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਆ ਜ਼ਮੀਨ ਉਹ ਖਿਸਕਣੀ ਸ਼ੁਰੂ ਹੋ ਗਈ। ਅੱਜ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਨਮ ਦਿਨ ਹੈ ਔਰ ਸਰਕਾਰ ਨੇ ਇਹਦੇ ਵਾਸਤੇ ਜਿਹੜੇ ਜੀ ਉਹ ਇਸ਼ਤਿਹਾਰ ਵੀ ਜਿਹੜੇ ਦਿੱਤੇ ਨੇ ਅਖਬਾਰਾਂ ਦੇ ਵਿੱਚ। ਜਿਹੜੇ ਇਹ ਇਸ਼ਤਿਹਾਰ ਨੇ ਉਹਦੇ ਵਿੱਚ ਵਧਾਈਆਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਨੇ। ਜਿਹੜਾ ਪੰਜਾਬ ਸਰਕਾਰ ਦਾ ਇਸ਼ਤਿਹਾਰ ਹੈ ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਇੱਕ ਮਹਾਨ ਸੁਧਾਰਕ ਦੇ ਵਜੋਂ ਪੰਜਾਬ ਨੂੰ ਇਕਮੁੱਠ ਕਰਦਿਆਂ ਜਿਹੜਾ ਜੀ ਮੌਜੂਦਾ ਅਫਗਾਨਿਸਤਾਨ ਤੱਕ ਵਿਸ਼ਾਲ ਖੁਸ਼ਹਾਲ ਸਿੱਖ ਰਾਜ ਦੀ ਸਥਾਪਨਾ ਜਿਹੜੀ ਉਹ ਕੀਤੀ, ਉਹਨਾਂ ਦੀ ਜਨਮ ਵਰ੍ਹੇਗੰਢ ਦੇ ਉੱਤੇ ਸਰਕਾਰ ਉਹਨਾਂ ਨੂੰ ਪ੍ਰਣਾਮ ਕਰਦੀ ਹੈ। ਇੱਕ ਤਾਂ ਜਿਹੜਾ ਇੱਥੇ ਨਾਨਕਾ ਪਿੰਡ ਹੈ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ, ਬਡਰੁੱਖਾਂ ਪਿੰਡ ਪੈਂਦਾ ਜਿਹੜੀ ਆਪਣੇ ਸੰਗਰੂਰ ਪਟਿਆਲਾ ਰੋਡ ਹੈ ਇਹਦੇ ਉੱਤੇ। ਇੱਥੇ ਹੀ ਇਹ ਜਨਮ ਸਥਾਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ। ਇੱਥੇ ਇੱਕ ਜਿਹੜਾ ਖੜੇ ਰੂਪ ਦਾ ਜਿਹੜਾ ਜੀ ਜਿਹਦੇ ਉੱਤੇ ਬੁੱਤ ਲਾਇਆ ਜਾਂਦਾ ਉਹ ਤਿਆਰ ਕਰ ਦਿੱਤਾ। ਤੁਸੀਂ ਹੈਰਾਨ ਹੋਵੋਗੇ 2 ਦਹਾਕੇ ਹੋ ਗਏ ਇਹਨੂੰ ਤਿਆਰ ਹੋਏ ਨੂੰ ਔਰ 2 ਦਹਾਕੇ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਇਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਤਾਂਬੇ ਦਾ ਬੁੱਤ ਲੱਗੂਗਾ। 20 ਸਾਲ ਹੋ ਗਏ ਅਜੇ ਤੱਕ ਇੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਤਾਂਬੇ ਦਾ ਬੁੱਤ ਜਿਹੜਾ ਜੀ ਉਹ ਨਹੀਂ ਆ ਸਕਿਆ। ਜਿਹੜਾ ਥੜਾ ਬਣਾਇਆ ਸੀਗਾ ਜੀ ਉਹਦੇ ਉੱਤੇ ਲੱਗਿਆ ਹੋਇਆ ਨੀਂਹ ਪੱਥਰ ਜਿਹੜਾ ਸੀਗਾ ਉਹ ਅੱਜ ਵੀ ਜਿਹੜਾ ਜੀ ਉਹ ਮੂੰਹ ਚੜਾ ਰਿਹਾ ਇਹਨਾਂ ਜਿਹੜਾ ਜੀ ਉਹ ਸਿਆਸਤਦਾਨਾਂ ਨੂੰ। ਜਿਹੜਾ ਇਹਦਾ ਬਾਰ-ਬਾਰ ਪਾਰਕ ਦਾ ਜਿਹੜਾ ਸੀਗਾ ਜੀ ਉਹ ਨੀਂਹ ਪੱਥਰ ਰੱਖਿਆ ਗਿਆ। ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ 1997, 2001, 2007, 2013 ਦੇ ਵਿੱਚ ਸ਼ੇਰੇ ਪੰਜਾਬ ਦਾ ਜਨਮ ਦਿਹਾੜਾ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ।
ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ 4 ਵਾਰੀ ਇਹ ਐਲਾਨ ਕੀਤਾ ਗਿਆ ਕਿ ਸ਼ੇਰੇ ਪੰਜਾਬ ਦੀ ਯਾਦ ਦੇ ਵਿੱਚ ਇੱਕ ਸੁੰਦਰ ਪਾਰਕ ਬਣਾ ਕੇ ਘੋੜੇ ਤੇ ਸਵਾਰ ਕਾਂਸੀ ਦਾ ਬੁੱਤ ਜਿਹੜਾ ਉਹ ਲਾਇਆ ਜਾਊਗਾ। ਪਰਮਿੰਦਰ ਢੀਂਡਸਾ ਹੋਰਾਂ ਨੇ ਵਿੱਤ ਮੰਤਰੀ ਹੁੰਦਿਆਂ 13 ਨਵੰਬਰ 14 ਨੂੰ ਫੇਰ ਨੀਂਹ ਪੱਥਰ ਰੱਖਿਆ। ਇਹ ਕਿਹਾ ਗਿਆ ਜੀ ਇਹ ਤਕਰੀਬਨ ਬੁੱਤ ਜਿਹੜਾ ਵੀ ਲਾਇਆ ਜਾਊਗਾ, ਪਾਰਕ ਜਿਹੜਾ ਉਹ ਮੁਕੰਮਲ ਹੋ ਗਿਆ। ਅਕਾਲੀ ਦਲ ਦੇ ਵੱਲੋਂ ਆਖਰੀ ਵਾਰ 13 ਦੇ ਵਿੱਚ ਜਨਮ ਦਿਹਾੜਾ ਸਰਕਾਰੀ ਤੌਰ ਦੇ ਉੱਤੇ ਮਨਾਇਆ ਗਿਆ। ਉਸ ਤੋਂ ਬਾਅਦ ਸੱਤਾ 'ਚ ਰਹਿਣ ਦੇ ਬਾਵਜੂਦ ਅਕਾਲੀ ਦਲ ਨੇ ਸ਼ੇਰੇ ਪੰਜਾਬ ਦਾ ਜਨਮ ਦਿਹਾੜਾ ਮਨਾਉਣ ਦਾ ਚੇਤਾ ਹੀ ਜਿਹੜਾ ਸੀਗਾ ਉਹ ਵਿਸਾਰ ਦਿੱਤਾ। ਜਿਹੜੇ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨੇ ਸੁਖਦੇਵ ਸਿੰਘ ਢੀਂਡਸਾ, ਉਹ ਕਹਿੰਦੇ ਆ ਕਿ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਮੁੱਖ ਮੰਤਰੀ ਪੰਜਾਬ ਦੇ ਨਾਲ MPs ਮੀਟਿੰਗ ਜਿਹੜੀ ਹੈ ਜੀ ਉਹ ਹੋਣੀ ਆ, ਉਹਦੇ ਵਿੱਚ ਇਹ ਮੁੱਦਾ ਜਿਹੜਾ ਜੀ ਉਹ ਉਠਾਵਾਂਗੇ। 2 ਦਹਾਕੇ ਹੋ ਗਏ ਉਹ ਮੀਟਿੰਗ ਦੇ ਵਿੱਚ ਅਜੇ ਮੁੱਦਾ ਜਿਹੜਾ ਜੀ ਉਹ ਉਠਾਉਣਗੇ। ਪਰ ਚਲੋ ਬੁੱਤ ਜਿਹੜਾ ਲੱਗੇ ਜਾਂ ਨਾ ਲੱਗੇ, ਪਰ ਇਹਦੇ ਵਿੱਚ ਅਹਿਮ ਗੱਲ ਹੈ ਜਿਹੜੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਜੀ ਦਾ ਕ੍ਰੈਡਿਟ ਬਹੁਤ ਜਾਂਦਾ। ਉਹ ਆਪ ਅਨਪੜ੍ਹ ਸੀਗਾ, ਪਰ ਇਹਦੇ ਬਾਵਜੂਦ ਉਹਨੇ ਜਿਹੜੀ ਪੜ੍ਹਾਈ ਸੀਗੀ ਉਹਦੇ ਉੱਤੇ ਇੰਨਾ ਜ਼ੋਰ ਦਿੱਤਾ ਕਿ ਅੰਗਰੇਜ਼ ਸਭ ਤੋਂ ਵੱਧ ਇਸ ਗੱਲ ਤੋਂ ਡਰਦੇ ਸੀਗੇ ਕਿ ਜੇ ਇਸ ਸੂਬੇ ਦੇ ਲੋਕ ਜਿੰਨੇ ਪੜ੍ਹ ਰਹੇ ਆ ਉਹਨੇ ਤਰੀਕੇ ਜਿਹੜੇ ਅਪਣਾਏ ਸੀਗੇ ਪੜ੍ਹਾਉਣ ਵਾਲੇ ਲੋਕਾਂ ਨੂੰ, ਉਹ ਅੱਜ ਵੀ ਜੇਕਰ ਅਪਣਾਏ ਜਾਣ ਤਾਂ ਬੜੇ ਕਾਰਗਰ ਹੋ ਸਕਦੇ ਆ। ਜਿੱਥੇ ਇਸ ਵੇਲੇ ਅੱਜ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜਨਮ ਦਿਨ ਜਿਹੜਾ ਜੀ ਉਹ ਮਨਾਇਆ ਜਾ ਰਿਹਾ, ਉੱਥੇ ਨਾਲ ਦੀ ਨਾਲ ਉਹਦੇ ਵੱਲੋਂ ਪੜ੍ਹਾਈ ਦੇ ਵਾਸਤੇ ਕੀਤੇ ਗਏ ਉਪਰਾਲੇ, ਲੋਕਾਂ ਨੂੰ ਐਜੂਕੇਟ ਕਰਨ ਦੇ ਵਾਸਤੇ ਕੀਤੇ ਗਏ ਉਪਰਾਲੇ ਜਿਹੜੇ ਆ ਜੀ ਉਹ ਵਿਸਾਰ ਕੇ ਬਿਲਕੁਲ ਉਲਟ ਕੰਮ ਹੋ ਰਿਹਾ। ਹੁਣ ਤਾਂ ਜਿਹੜੇ ਸਕੂਲ ਨੇ ਉਹ ਬੰਦ ਕੀਤੇ ਜਾ ਰਹੇ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੁਪਨਾ ਸੀ ਕਿ ਉਹਦੇ ਰਾਜ ਦੇ ਲੋਕ ਮੈਕਸੀਮਮ ਪੜ੍ਹਨ ਔਰ ਕੋਈ ਅਨਪੜ੍ਹ ਨਾ ਰਹੇ। ਐਸਾ ਸੁਪਨਾ ਜਿਹੜਾ ਸੀ ਉਹ ਲੈਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਇੱਕ ਜਿਹੜਾ ਜੀ ਉਹ ਬੁੱਤ ਦੇ ਵਾਸਤੇ ਵੀ ਸਰਸਣ ਲੱਗੇ। ਇਹ ਸਾਡੀ ਕੁਛ ਗੱਲਾਂ ਬਾਤਾਂ, ਔਰ ਕੱਲ ਨੂੰ ਮੇਰੀ ਤੁਹਾਡੀ ਮੁਲਾਕਾਤ ਦੁਬਾਰਾ ਹੋਊਗੀ ਜੀ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੇ ਜ਼ਰੂਰ ਕੱਲ ਨੂੰ ਮਿਲਦੇ ਹਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤੇ ਸਨ ਬਲਤੇਜ ਪੰਨੂ ਜੀ ਸਾਡੇ ਅੱਜ ਦੀਆਂ ਖਬਰ ਤੇ ਨਜ਼ਰ ਜੀ। ਤੇ ਹੁਣ ਇੱਦਾਂ ਹੀ ਜੀ ਅਸੀਂ ਜਾਂਦੇ ਹਾਂ, ਪ੍ਰੋਗਰਾਮ ਸੁਣਦੇ ਰਹੋ ਪੰਜਾਬੀ ਰੇਡੀਓ USA।